यूक्रेन ਦੇ ਉੱਤੇ ਜਦੋਂ ਰੂਸ ਨੇ ਹਮਲਾ ਕੀਤਾ ਬਿਲਕੁਲ ਕੰਡੈਮ ਨਹੀਂ ਕੀਤਾ ਇੰਡੀਆ ਨੇ। UN ਜਨਰਲ ਅਸੈਂਬਲੀ 'ਚ ਐਬਸਟੇਨ ਕੀਤਾ, ਸਿਕਿਉਰਿਟੀ ਕਾਉਂਸਲ 'ਚ ਐਬਸਟੇਨ ਕੀਤਾ, ਪਰ ਜਦੋਂ ਰੂਸ ਨੂੰ ਡੱਕਣ ਦੇ ਲਈ ਕਿ ਬਈ ਇਹ ਤਾਂ ਸੋਵਰਨਿਟੀ ਵਾਇਲੇਟ ਕੀਤੀ ਹੈ ਯੂਕਰੇਨ ਦੇ, ਪਾਬੰਦੀਆਂ ਲਾਈਆਂ ਅਮਰੀਕਾ ਨੇ, ਪੱਛਮੀ ਮੁਲਕਾਂ ਨੇ ਜਾਂ UN ਨੇ, ਇੰਡੀਆ ਨੇ ਨਾ ਸਿਰਫ ਕਈ ਗੁਣਾ ਜ਼ਿਆਦਾ ਆਪਣਾ ਕਰੂਡ ਆਇਲ ਬਾਏ ਕੀਤਾ, ਉਹਨਾਂ ਦੇ ਆਇਲ ਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ ਔਰ ਜਿਹੜੀਆਂ ਉਹਨਾਂ ਦੀਆਂ ਸੈਂਕਸ਼ਨ ਸੀ ਉਹਨਾਂ ਨੂੰ ਇਨਫੈਕਟਿਵ ਕਰ ਦਿੱਤਾ। ਤੇ ਨੇਤਨਯਾਹੂ और मोदी ਇੱਕੋ ਹੀ ਨਸਲ ਹੈ ਔਰ ਉੱਥੇ ਜੋ ਚੱਲ ਰਿਹਾ ਹੈ ਉਸ ਦੇ ਚੱਲਦੇ ਆ ਫਲਸਤੀਨੀਆਂ ਦਾ ਤਾਂ ਕਾਂਡ ਕਿੰਨੇ 60,000 ਤੋਂ ਜ਼ਿਆਦਾ ਬੇਗੁਨਾਹ ਔਰਤਾਂ ਬੱਚੇ ਮਾਰ ਦਿੱਤੇ ਨੇ ਤੇ ਇੰਡੀਆ ਨੇ ਉਹਨੂੰ ਇਜ਼ਰਾਈਲ ਨੂੰ ਆਪਣੀ ਲੇਬਰ ਦਿੱਤੀ। ਸੋ ਯੂਕਰੇਨ ਦੇ ਵਿੱਚ ਵੀ ਬਿਟਰੇ ਕੀਤਾ ਇਹਨੇ ਜਿਹੜਾ ਅਮਰੀਕਾ ਨੂੰ ਔਰ ਪੱਛਮੀ ਮੁਲਕਾਂ ਨੂੰ, ਗਜ਼ਾ ਦੇ ਵਿੱਚ ਫਲਸਤੀਨੀਆਂ ਨੂੰ, ਇਸਲਾਮਿਕ ਵਰਲਡ ਨੂੰ ਔਰ ਸੱਚ ਦੀ ਗੱਲ ਨੂੰ ਬਿਟਰੇ ਕਰਨਾ, ਨੇਤਨਯਾਹੂ ਨੂੰ ਸਪੋਰਟ ਕਰਨਾ ਔਰ ਹੁਣ ਈਰਾਨ ਦੇ ਮੁੱਦੇ ਦੇ ਉੱਤੇ ਵੀ ਅਮਰੀਕਾ ਨੂੰ ਵੀ ਬਿਟਰੇ ਕਰਨ ਦੀ ਲਾਈਨ ਵੀ ਜੇ ਤੁਸੀਂ ਅਮਰੀਕਾ ਨਾਲ ਖੜੇ ਹੋ ਤੇ ਅਮਰੀਕਾ ਨਾਲ ਖੜੇ ਹੋ। ਲੇਕਿਨ ਐਨ ਇਸ ਮੌਕੇ ਦੇ ਉੱਤੇ ਅਜੀਤ ਡੋਵਲ ਜਿਹੜਾ ਤੀਜਾ ਇਹਨਾਂ ਦਾ ਜਿਹੜੀ ਉਹ ਤ੍ਰਿਮੂਰਤੀ ਹੈ, ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਤਿਕੜੀ ਹੈ, ਕਿਲਿੰਗ ਤਿਕੜੀ, ਉਹ ਚੀਨ ਦੇ ਫੋਰਨ ਮਿਨਿਸਟਰ ਦੇ ਨਾਲ ਜਾ ਕੇ ਬੈਠਾ ਹੈ। ਭਾਰਤ ਜਿਹੜਾ ਹੈ ਇਹ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਹੁਣੇ ਐਕਸਪੋਜ਼ ਹੋ ਰਿਹਾ ਕਿ ਭਾਈ ਇਹ ਕਿਸੇ ਦੇ ਵੀ ਮਿੱਤਰ ਨਹੀਂ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਗਈ ਜੰਗ ਵਿੱਚ ਹੁਣ ਅਮਰੀਕਾ ਵੀ ਘਸੀਟਿਆ ਗਿਆ। ਈਰਾਨ ਵੱਲੋਂ ਜਵਾਬੀ ਕਾਰਵਾਈ ਦੀਆਂ ਖਬਰਾਂ ਵੀ ਹਨ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੱਸਣ ਵਾਲਾ ਭਾਰਤ ਯੂਕਰੇਨ ਅਤੇ ਗਜ਼ਾ ਦੀਆਂ ਜੰਗਾਂ ਵਾਂਗ ਈਰਾਨ ਦੇ ਮਾਮਲੇ ਵਿੱਚ ਸ਼ੈਤਾਨੀ ਭਰਿਆ ਜਿਹੜੀ ਹੈ ਭੂਮਿਕਾ ਉਹ ਨਿਭਾਉਂਦਾ ਨਜ਼ਰ ਆ ਰਿਹਾ ਹੈ। ਸੋ ਇਹ ਵੀ ਖਬਰਾਂ ਹਨ ਕਿ ਇਜ਼ਰਾਈਲ ਖੁਫੀਆ ਏਜੰਸੀ ਮੁਸਾਦ ਲਈ ਭਾਰਤੀ ਹਿੰਦੂਆਂ ਨੇ ਈਰਾਨ ਵਿੱਚ ਵੜ ਕੇ ਜਾਸੂਸੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਟਰੈਵਲ ਕਰ ਰਹੇ ਸੀ ਫਰਾਈਡੇ ਯੂਨਾਈਟਿਡ ਨੇਸ਼ਨ ਚਰਚ ਸੈਂਟਰ 'ਚ ਫੰਕਸ਼ਨ ਸੀ, ਫਰਾਈਡੇ 5 ਵਜੇ ਉਹ ਫੰਕਸ਼ਨ ਖਤਮ ਹੋਇਆ ਤੇ ਮੈਂ ਏਅਰਪੋਰਟ 'ਤੇ ਰਸ਼ ਕੀਤਾ ਔਰ ਸ਼ਾਮ ਦੀ ਫਲਾਈਟ ਸੀ ਫੀਨਿਕਸ ਦੀ, ਆਲਮੋਸਟ 5.5-6 ਘੰਟੇ ਦੀ ਫਲਾਈਟ ਹੁੰਦੀ ਤੇ ਜਦੋਂ ਤੱਕ ਮੈਂ ਪਹੁੰਚਿਆ ਤੇ ਉਦੋਂ ਤੱਕ ਇਹ ਖਬਰ ਫਲੈਸ਼ ਹੋ ਰਹੀ ਸੀ ਕਿ ਵੀ ਅਮਰੀਕਾ ਨੇ ਈਰਾਨ ਦੇ 3 ਜਿਹੜੇ ਨਿਊਕਲੀਅਰ ਸਾਈਟ ਜਿਨ੍ਹਾਂ ਬਾਰੇ ਰਿਪੀਟਡਲੀ ਜਿਹੜਾ ਅਮਰੀਕਾ ਦਾ ਕਹਿਣਾ ਸੀ ਕਿ ਵੀ ਜਿਹੜਾ ਈਰਾਨ ਹੈ ਉਹ ਆਪਣੇ ਡਿਵੈਲਪ ਕਰ ਰਿਹਾ ਉਹ ਸਾਰੇ ਨੂੰ ਨਿਊਕਲੀਅਰ ਅਸੈਟਸ ਨੂੰ, ਉਹਨਾਂ ਦੇ ਉੱਤੇ ਅਟੈਕ ਹੋ ਗਿਆ। ਔਰ ਜ਼ਾਹਰ ਹੈ ਵੀ ਅਗਲੇ ਦਿਨ ਦੀਆਂ ਸਾਡੀਆਂ ਗੈਦਰਿੰਗਸ ਦੇ ਵਿੱਚ ਵੀ ਇਹ ਇਸ਼ੂ ਕਾਫੀ ਹਾਵੀ ਰਿਹਾ ਕਿ ਵੀ ਇਹ ਤਾਂ ਜਿਹੜਾ ਡਰ ਸੀ ਉਹੀ ਹੋ ਰਿਹਾ ਕਿ ਵੀ ਐਕਸਪੈਂਡ ਹੋ ਰਹੀ ਹੈ ਕਿ ਵੀ ਹੁਣ ਈਰਾਨ ਕੀ ਕਰੇਗਾ, ਈਰਾਨ ਰਿਟੈਲੀਏਟ ਕਰੇਗਾ। ਔਰ ਕਿਉਂਕਿ ਉਸ ਤੋਂ ਪਹਿਲਾਂ ਈਰਾਨ ਦੇ ਉੱਤੇ ਇਜ਼ਰਾਈਲ ਨੇ ਜਿਹੜਾ ਪਹਿਲਾ ਅਟੈਕ ਤਾਂ ਇਜ਼ਰਾਈਲ ਨਹੀਂ ਕਰਕੇ ਉਹਨਾਂ ਦੇ ਸਾਇੰਟਿਸਟ ਔਰ ਮਿਲਟਰੀ ਜਨਰਲ ਮਾਰੇ ਔਰ ਵਿਦਨ ਈਰਾਨ ਜਿਹੜੇ ਕੁਛ ਐਕਸ਼ਨ ਉਹਨਾਂ ਦੇ ਜਿਹਦੇ 'ਚ ਉਹਨਾਂ ਨੇ ਡਰੋਨ ਇਸਤੇਮਾਲ ਕੀਤੇ, ਉਹ ਮੁਸਾਦ ਦਾ ਨੈਟਵਰਕ ਸੀ ਜਿਹੜਾ ਈਰਾਨ ਦੇ ਵਿੱਚੋਂ ਹੀ ਪਹਿਲੇ ਅਟੈਕ, ਕਿਉਂਕਿ ਡਰੋਨ ਜਾਂ ਦੂਸਰੇ ਉੱਥੋਂ ਇੰਨੀ ਦੂਰ ਤੱਕ ਨਹੀਂ ਪਹੁੰਚਦੇ ਈਰਾਨ ਤੋਂ, 1000 ਮੀਲ ਜਾਂ 2000 ਮੀਲ ਦਾ ਸਫ਼ਰ ਹੈ ਸ਼ਾਇਦ, ਔਰ ਉਡਾਨਾਂ ਜ਼ਰੂਰ 200 ਦੇ ਕਰੀਬ ਇਜ਼ਰਾਈਲੀ ਜਹਾਜ਼ਾਂ ਨੇ ਲਈਆਂ। ਲੇਕਿਨ ਇਹ ਸੀ ਕਿ ਵੀ ਔਰ ਜਦੋਂ ਈਰਾਨ ਨੇ ਵਾਪਸੀ ਆਪਣੀਆਂ ਕਰੂਜ਼ ਮਿਸਲਸ ਫਾਇਰ ਕੀਤੀਆਂ ਤੇ ਉਸ ਦਾ ਨੁਕਸਾਨ ਜਿਹੜਾ ਉਹ ਤੈਲ ਅਵੀਵ ਔਰ ਦੂਸਰੇ 'ਚ ਵੀ ਹੋਇਆ, ਪਹਿਲੇ ਹੀ ਸਟੇਜ ਦੀ ਮੈਂ ਗੱਲ ਕਰਦਾ। ਸੋ ਇਹ ਕਿਆਸ ਰਾਹੀਂ ਅਸੀਂ ਵੀ ਜਿਹੜਾ ਲਾਸਟ ਪ੍ਰੋਗਰਾਮ ਇਸ ਮੁੱਦੇ 'ਤੇ ਕੀਤਾ, ਅਸੀਂ ਇਹੀ ਕਾਮਨਾ ਕੀਤੀ ਸੀ ਕਿ ਵੀ ਸਾਡੇ ਪ੍ਰੈਜ਼ੀਡੈਂਟ ਟਰੰਪ, ਜਿਨ੍ਹਾਂ ਦਾ ਰੈਪੂਟੇਸ਼ਨ ਐਜ਼ ਏ ਪੀਸ ਟਾਈਮ ਜਾਂ ਪੀਸ ਲਿਆਉਣ ਵਾਲੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਹੈ ਔਰ ਉਹਨਾਂ ਦਾ ਆਪਣਾ ਵੀ ਕੈਂਪੇਨ ਇਸ ਦੇ ਉੱਤੇ ਸੀ ਕਿ ਵੀ ਇਹ ਬਿਹਤਰ ਹੋਏਗਾ ਵੀ ਇਜ਼ਰਾਈਲ ਜਿਹੜੀ ਖੇਡ ਰਿਹਾ ਹੈ ਜਾਂ ਜਿਹੜਾ ਦਾਇਰਾਕਾਰ ਕਰ ਰਿਹਾ ਵੀ ਅਮਰੀਕਾ ਉਹਦੇ 'ਚ ਨਾ ਫਸੇ। ਲੇਕਿਨ ਐਸੇ ਕੀ ਹਾਲਾਤ ਨੇ ਜਾਂ ਦੂਜੇ, ਸੋ ਜਦੋਂ ਤੱਕ ਇਹ ਆਈ ਖਬਰ ਕਿ ਭਾਈ ਅਮਰੀਕਾ ਨੇ ਵੱਡੇ ਜਿਹੜੇ ਜਿਨ੍ਹਾਂ ਨੂੰ ਫਾਦਰ ਆਫ ਆਲ ਬੋਮਸ ਜਾਂ ਮਦਰ ਆਫ ਆਲ ਬੋਮਸ ਜਿਹੜੇ ਬੰਕਰ ਬਸਟਰ ਨੇ, ਕਿਉਂਕਿ ਇਹ ਪਹਿਲਾਂ ਆਇਆ ਸੀ ਕਿ ਇਜ਼ਰਾਈਲ ਦੀ ਬੰਬਾਰੀ ਦੇ ਨਾਲ ਉਹਨਾਂ ਦਾ ਕੁਛ ਉਹ ਨੁਕਸਾਨ ਨਹੀਂ ਹੋਇਆ ਕਿਉਂਕਿ ਉਹ ਜ਼ਮੀਨਦੋਜ਼ ਜਿਹੜੇ ਬੰਬ ਉਹਨਾਂ ਕੋਲ ਨਹੀਂ ਨੇ, ਪਰ ਵੈਦਰ ਉਹਨਾਂ ਦਾ ਅਮਰੀਕਨ ਬੰਬਾਂ ਨਾਲ ਨੁਕਸਾਨ ਹੋਇਆ ਜਾਂ ਨਹੀਂ, ਇੱਕ ਗੱਲ ਤਾਂ ਚਲੋ ਸ਼ੁਕਰੀਆ ਕੀਤਾ ਜਾ ਸਕਦਾ ਹੈ
ਕਿ ਕੋਈ ਜੇ ਉੱਥੇ ਕੋਈ ਫੈਸਿਲਿਟੀ ਦੇ ਵਿੱਚ ਉਹ ਨਿਊਕਲੀਅਰ ਐਨਰਿਚਮੈਂਟ ਯੂਰੇਨੀਅਮ ਐਨਰਿਚਮੈਂਟ ਕਰ ਰਹੇ ਸੀ ਤੇ ਉਹ ਰੇਡੀਏਸ਼ਨ ਨਹੀਂ ਫੈਲੀ, ਜਾਂ ਤਾਂ ਉੱਥੋਂ ਉਹ ਹੈ ਨਹੀਂ ਸੀ ਸਿਸਟਮ, ਜਾਂ ਉਹ ਬੰਬਾਂ ਦੀ ਮਾਰ ਤੋਂ ਬਚ ਗਏ। ਨਹੀਂ ਤਾਂ ਜਿਹੜਾ ਰਸ਼ੀਆ ਨੇ ਵੀ ਵਾਰਨ ਕੀਤਾ ਸੀ ਕਿ ਵੀ ਜਿਵੇਂ ਰਸ਼ੀਅਨ ਨਿਊਕਲੀਅਰ ਜਿਹੜਾ ਐਕਸੀਡੈਂਟ ਹੋਇਆ ਸੀ ਚਰਨੋਬਿਲ, ਕਿ ਚਰਨੋਬਿਲ ਟਾਈਪ ਸਿਚੁਏਸ਼ਨ ਪੈਦਾ ਹੋ ਸਕਦੀ ਹੈ। ਪਰ ਜਿਹੜਾ ਪਹਿਲੀ ਸਟੇਜ ਦੇ ਉੱਤੇ ਇਜ਼ਰਾਈਲ ਔਰ ਈਰਾਨ ਦੇ ਨਾਲ ਜਿਹੜਾ ਪਹਿਲੇ ਟਕਰਾਅ ਦੇ ਦੌਰਾਨ ਪਹਿਲੀ ਰਾਤ ਜਿਹੜਾ ਸਰਪ੍ਰਾਈਜ਼ ਨੁਕਸਾਨ ਸੀ ਉਹਨਾਂ ਦੇ ਨਿਊਕਲੀਅਰ ਇੰਜੀਨੀਅਰਸ ਦਾ, ਜਨਰਲਸ ਦਾ ਔਰ ਦੂਸਰੇ ਦਾ, ਇਹ ਗੱਲ ਉਦੋਂ ਕੀ ਸਾਹਮਣੇ ਆ ਗਈ। ਔਰ ਇਹਨਾਂ ਦਿਨਾਂ ਦੇ ਵਿੱਚ ਕਾਫੀ ਕਿ ਵੀ ਇਹਦੇ 'ਚ ਜਿਹੜੇ ਇੰਡੀਅਨਸ ਕੰਮ ਕਰਦੇ ਨੇ ਈਰਾਨ ਦੇ ਵਿੱਚ ਜਾਂ ਉੱਥੇ ਵਾੜੇ ਹੋਏ ਨੇ, ਉਹ ਇਨਫੈਕਟ ਮੋਸਾਦ ਲਈ ਉਹਨਾਂ ਦਾ ਇੱਕ ਵੱਡਾ ਤਬਕਾ ਕੰਮ ਕਰਦਾ ਸੀ। ਔਰ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ ਇਸ ਪੱਖੋਂ ਈਰਾਨ ਨੇ ਜਾਂ ਇਸਲਾਮਿਕ ਵਰਲਡ ਨੇ ਅਣਗਹਿਲੀ ਕੀਤੀ, ਕਿਉਂਕਿ ਜਦੋਂ ਕਤਰ ਦੇ ਵਿੱਚ 7 ਵੱਡੇ ਇੰਡੀਅਨ ਜਿਹੜੇ ਨੇਵੀ ਔਰ ਦੂਸਰੇ ਦੇ ਆਫੀਸਰ ਸੀ ਉਹ ਫੜੇ ਗਏ ਸੀ ਮੋਸਾਦ ਦੇ ਲਈ ਜਸੂਸੀ ਕਰਦੇ ਔਰ ਸਜ਼ਾਏ ਮੌਤ ਹੋਣ ਜਾ ਰਹੀ ਸੀ। ਐਸਾ ਕੀ ਹੋਇਆ ਕਿ ਵੀ ਮੋਦੀ ਨੇ ਉਹਨਾਂ ਨੂੰ ਛੁਡਾ ਕੇ ਲੈ ਗਿਆ, ਤੇ ਉਦੋਂ ਹੀ ਜ਼ਾਹਰ ਸੀ ਕਿ ਵੀ ਇਹ ਜਿਹੜਾ ਹੈ ਇਸ ਲੈਵਲ ਦੀ ਜਿਹੜੀ ਇੰਟੈਲੀਜੈਂਸ ਨੇਵਲ ਆਫੀਸਰ ਉਹਨਾਂ ਦੇ ਸਰਵਿੰਗ ਔਰ ਰਿਟਾਇਰ ਉਹ ਕਤਰ 'ਚ ਬੈਠ ਕੇ ਮੋਸਾਦ ਦੇ ਲਈ ਕੰਮ ਕਰਦੇ ਨੇ। ਤੇ ਈਰਾਨ ਦੇ ਨਾਲ ਤਾਂ ਇੰਡੀਆ ਦਾ ਵੈਸੇ ਹੀ ਦੋਸਤਾਨਾ ਹੈ, ਔਰ ਜਿਹੜੀ ਉਹਨਾਂ ਦੀ ਈਰਾਨ ਦੀ ਚਾਬਹਾਰ ਪੋਰਟ ਹੈ, ਬੰਦਰਗਾਹ ਹੈ, ਉਹਨੂੰ ਡਿਵੈਲਪ ਕਰਨ ਦੇ ਲਈ ਇੰਡੀਆ ਔਰ ਈਰਾਨ ਦੀ ਜਿਹੜੀ ਹੈ ਈਵਨ ਕੁਛ ਮੁੱਦਿਆਂ ਤੇ ਪਾਕਿਸਤਾਨ ਨਾਲ ਜਦੋਂ ਟਕਰਾਅ ਇੰਡੀਆ ਦਾ ਹੁੰਦਾ ਹੈ, ਈਰਾਨ ਦੀ ਸਿੰਪੈਥੀ ਈਰਾਨ ਜਿਹੜੀ ਹੈ ਇੰਡੀਆ ਦੇ ਨਾਲ ਹੁੰਦੀ ਹੈ। ਔਰ ਕਰੂਡ ਆਇਲ ਵੀ ਸੈਂਕਸ਼ਨਸ ਭਾਵੇਂ ਅਮਰੀਕਾ ਜਾਂ ਬਾਹਰਲਿਆਂ ਨੇ ਲਾਈਆਂ ਹੋਈਆਂ ਨੇ, ਮੈਕਸਿਮਮ ਕਰੂਡ ਆਇਲ ਇੰਡੀਆ ਜਿਹੜਾ ਉਹ ਈਰਾਨ ਔਰ ਰਸ਼ੀਆ ਤੋਂ ਬਾਏ ਕਰਦਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਕਿਤੇ ਨਾ ਕਿਤੇ ਈਰਾਨੀ ਏਜੰਸੀਆਂ ਜਿਹੜੀਆਂ ਨੇ ਉਹ ਖਤਾ ਖਾ ਗਈਆਂ। ਉਹਨਾਂ ਨੇ ਇੰਡੀਅਨਸ ਵੱਲ ਧਿਆਨ ਨਹੀਂ ਦਿੱਤਾ ਔਰ ਉਹਨਾਂ ਨੇ ਇੰਡੀਅਨਸ ਨੂੰ ਜਿਹੜਾ ਯੂਜ਼ ਕਰਕੇ ਇਨਸਾਈਡ ਈਰਾਨ ਦੇ ਜਿਹੜੀ ਇਸ ਲੈਵਲ ਦੀ ਇੰਟੈਲੀਜੈਂਸ ਜਿੱਥੇ ਉਹਨਾਂ ਨੇ ਉਹਨਾਂ ਦੇ ਜਨਰਲ ਔਰ ਸਾਇੰਟਿਸਟ ਔਰ ਦੂਸਰੇ ਕਿਲ ਵਿਦਨ ਇਰਾਨੀਅਨ ਸੋਇਲ ਕੀਤੇ। ਹਾਲਾਂ ਉਹਦੇ 'ਚ ਆਇਆ ਵੀ ਕੁਛ ਫੜੇ ਗਏ ਇੰਡੀਅਨ ਜਾਂ ਕੋਈ ਉਹਨਾਂ ਨੂੰ ਕੁਛ ਨੂੰ ਫਾਂਸੀ ਵੀ ਦਿੱਤੀ ਗਈ। ਔਰ ਪਰ ਪਹਿਲੀ ਸਟੇਜ 'ਤੇ ਜਿਹੜਾ ਸਰਪ੍ਰਾਈਜ਼ ਅਟੈਕ ਸੀ ਉਸ ਦਾ ਨਤੀਜਾ ਇਹ ਨਿਕਲਿਆ। ਔਰ ਦੈਨ ਕਿਵੇਂ ਇਜ਼ਰਾਈਲ ਘੜੀਸ ਕੇ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਲੈ ਹੀ ਆਇਆ ਜਦੋਂ ਅਸੀਂ 3 ਸਟ੍ਰਾਈਕਸ ਦੀ ਗੱਲ ਵੀਕਐਂਡ ਦੇ ਉੱਤੇ ਕਰਦੇ। ਔਰ ਅੱਜ ਜਦੋਂ ਮੈਂ ਸਟੂਡੀਓ ਆ ਰਿਹਾ ਸੀ ਤੇ ਮੈਂ ਦੇਖਿਆ ਕਿ ਜੀ ਜਿਹੜੀਆਂ ਖਬਰਾਂ ਨੇ ਉਹ ਇਹ ਨੇ ਕਿ ਈਰਾਨ ਨੇ ਪਹਿਲਾਂ ਇਮੀਡੀਏਟਲੀ ਈਰਾਨ ਨੇ ਕਿਹਾ ਕਿ ਜੀ ਅਸੀਂ ਵੀ ਅਮਰੀਕਾ ਨੂੰ ਆਪਣੀ ਚੋਇਸ ਆਫ ਟਾਈਮ ਦੇ ਉੱਤੇ ਅਸੀਂ ਅਟੈਕ ਕਰਾਂਗੇ। ਔਰ ਇਹ ਖਬਰ ਹੈ ਕਿ ਵੀ ਉਹਨਾਂ ਨੇ ਜਿਹੜਾ ਕਤਰ ਦੇ ਵਿੱਚ ਬੇਸ ਹੈ ਅਮਰੀਕਾ ਦਾ ਫੌਜੀ ਬੇਸ ਔਰ ਇਰਾਕ ਦੇ ਵਿੱਚ ਉਹਦੇ ਤੇ ਹਮਲਾ ਬੋਲਿਆ। ਲੇਕਿਨ ਨਾਲ ਦੇ ਨਾਲ ਮੈਂ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਦੇਖ ਲਈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਥੈਂਕਸ ਈਰਾਨ, ਅਟੈਕ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ, ਅਸੀਂ ਆਪਣੇ ਕੱਢ ਲਏ ਸੀ ਸਾਰੇ ਔਰ ਇਸ ਲਈ ਕੋਈ ਨੁਕਸਾਨ ਨਹੀਂ ਹੋਇਆ ਔਰ ਹੁਣ ਟਾਈਮ ਹੈ ਕਿ ਪੀਸ ਕੀਤੀ ਜਾਏ ਜਾਂ ਦੂਸਰੀ ਕੀਤੀ ਜਾਏ। ਸੋ ਉਸ ਤੋਂ ਇੱਕ ਤਾਂ ਗੱਲ ਇਹ ਲੱਗਦੀ ਸੀ ਕਿ ਵੀ ਕੋਈ ਨਾ ਕੋਈ ਬੈਕ ਚੈਨਲ ਡਿਪਲੋਮੇਸੀ ਚੱਲ ਰਹੀ ਹੈ ਜਿਹਦੇ 'ਚ ਈਰਾਨ ਨੂੰ ਵੀ ਆਪਣੇ ਲੋਕਾਂ ਨੂੰ ਦੱਸਣ ਲਈ ਕਿ ਭਾਈ ਜੇ ਅਮਰੀਕਾ ਨੇ ਕੀਤਾ ਤੇ ਅਸੀਂ ਵੀ ਜਵਾਬੀ ਉਹਨਾਂ ਦੇ ਬੇਸ 'ਤੇ ਕੀਤਾ, ਪਰ ਇਹ ਅੱਗੋਂ ਨਾ ਵਧੇ ਇਵੇਂ ਦਾ ਹੋਏ। ਔਰ ਹੁਣ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਮੈਂ ਲੇਟੈਸਟ BBC ਦੀ ਹੈਡਲਾਈਨ ਦੇਖ ਰਿਹਾ, ਟਰੰਪ ਸੇਜ਼ ਸੀਜ਼ਫਾਇਰ ਐਗਰੀਡ ਬਟ ਈਰਾਨ ਐਂਡ ਇਜ਼ਰਾਈਲ ਯੈਟ ਟੂ ਕਾਮੈਂਟ। ਕਿਉਂਕਿ ਦੇਖੋ ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ, ਅਮਰੀਕਾ ਨੂੰ ਨਹੀਂ ਸੀ ਇਨਵੋਲਵ ਹੋਣਾ ਚਾਹੀਦਾ। ਇਹਦੇ ਬਾਵਜੂਦ ਜੇ ਗੱਲ ਇੱਥੋਂ ਤੱਕ ਵੀ ਰੁਕ ਜਾਂਦੀ ਹੈ, ਕੋਈ ਪੀਸਫੁਲ ਢੰਗ ਨਾਲ ਰਸਤਾ ਨਿਕਲਦਾ, ਜੰਗ ਤਬਾਹੀ ਦਾ ਨਾਮ, ਕੋਈ ਸ਼ੱਕ ਨਹੀਂ ਹੈ। ਔਰ ਜੇ ਕੋਈ ਬੈਕ ਚੈਨਲ ਇਸ ਕਿਸਮ ਦਾ ਸਕਸੈਸਫੁਲ ਹੋਇਆ ਤੇ ਉਹਦੇ 'ਚ ਜੇ ਟਰੰਪ ਨੇ ਕਿਹਾ ਕਿ ਵੀ ਸੀਜ਼ਫਾਇਰ ਹੋ ਗਿਆ, ਪਰ ਅਜੇ ਕੱਲ ਦੀ ਵਿਚਾਰ 'ਚ ਅਸੀਂ ਦੇਖਾਂਗੇ ਕਿ ਬਈ ਇਹ ਕਿੱਥੋਂ ਤੱਕ ਜਾਂਦਾ। ਇਸ ਲਈ ਅਸੀਂ ਇਹਦੀ ਬਹੁਤੀ ਡਿਟੇਲਸ ਤਾਂ ਨਹੀਂ ਜਾਣਦੇ, ਜੇ ਆਲਰੇਡੀ ਹੋ ਗਿਆ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਦੀਆਂ ਹੋਰ ਡਿਟੇਲ ਸਾਹਮਣੇ ਆਉਣਗੀਆਂ। ਪਰ ਗੱਲ ਭਾਰਤ ਦੇ ਰੋਲ ਦੀ ਹੈ। ਹੁਣ ਜਿਹੜਾ ਭਾਰਤ ਵੈਸੇ ਵਿਸ਼ਵ ਗੁਰੂ ਬਣਿਆ ਹੋਇਆ ਔਰ ਉਹਨਾਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਇੱਕ ਬਿਆਨ ਦੇ ਰਿਹਾ, PM calls for immediate de-escalation after US bombs nuclear sites in Iran। ਹੁਣ ਜਦੋਂ ਅਮਰੀਕਾ ਨੇ 3 ਨਿਊਕਲੀਅਰ ਸਾਈਟਸ ਦੇ ਉੱਤੇ ਬੰਬਾਰਡਮੈਂਟ ਕੀਤੀ ਤੇ ਮੋਦੀ ਨੇ ਈਰਾਨ ਦੇ ਪ੍ਰੈਜ਼ੀਡੈਂਟ ਪੈਜ਼ੈਸ਼ਕਿਆਨ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ, ਬੜਾ ਸ਼ੁਕਰੀਆ ਕੀਤਾ ਕਿ ਜੀ ਤੁਸੀਂ ਜਿਹੜੇ ਇੰਡੀਅਨ ਸਟੂਡੈਂਟ ਨੇ
ਉਹਨਾਂ ਨੂੰ ਸੇਫਲੀ ਬਾਹਰ ਨਿਕਲਣ ਦੇ ਵਿੱਚ ਮਦਦ ਕੀਤੀ ਹੈ। ਪਰ ਨਾਲ ਦੀ ਨਾਲ ਉਹਨੇ ਕਿਹਾ ਜੀ ਅਸੀਂ ਈਰਾਨ ਨੂੰ ਕਿਹਾ ਕਿ ਵੀ ਇਮੀਡੀਏਟ ਡੀ-ਐਸਕੇਲੇਸ਼ਨ, ਕਿ ਜੀ ਇਸ ਸਿਚੁਏਸ਼ਨ ਨੂੰ ਡੀ-ਐਸਕੇਲੇਟ ਕਰੋ। ਵੀ ਈਰਾਨ ਤਾਂ ਡੀ-ਐਸਕੇਲੇਟ ਕਰੇ ਜਾਂ ਈਰਾਨ ਨੇ ਐਸਕੇਲੇਟ ਕੀਤੀ ਹੋਏ। ਪਰ ਇਹ ਧੋਖਾ ਵੀ ਤੁਸੀਂ ਦੋਸਤ ਨੂੰ ਇਹ ਦੱਸ ਰਹੇ ਵੀ ਅਸੀਂ ਤੇਰੇ ਨਾਲ ਖੜੇ ਹਾਂ। ਹਿੰਮਤ ਜੇ ਹੋਏ ਫਿਰ ਜਰਾ ਪ੍ਰੈਜ਼ੀਡੈਂਟ ਟਰੰਪ ਨੂੰ ਕਾਲ ਮਿਲਾ ਕੇ ਕਹੇ ਕਿ ਜੀ ਜ਼ਰਾ ਡੀ-ਐਸਕੇਲੇਟ ਕਰੋ, ਵੀ ਤੁਸੀਂ ਵੀ ਸਾਡੀ ਡੀ-ਐਸਕੇਲੇਟ ਕਰਾਈ ਸੀ ਇੰਡੀਆ ਪਾਕਿਸਤਾਨ 'ਚ, ਅਸੀਂ ਤਾਂ ਨਹੀਂ ਮੰਨਦੇ ਲੋਕਾਂ ਸਾਹਮਣੇ, ਪਰ ਕਰਾਈ ਤਾਂ ਤੁਸੀਂ ਸੀ ਤੇ ਹੁਣ ਅਸੀਂ ਤੁਹਾਨੂੰ ਕਹਿੰਦੇ। ਪਰ ਕਿਉਂਕਿ ਜਦੋਂ ਤੁਸੀਂ ਬੈਕ ਸਟੈਬ ਕਰਨਾ ਹੈ, ਧੋਖਾ ਕਰਨਾ ਹੈ, ਫਿਰ ਤੁਹਾਡੇ ਜਿਹੜਾ ਉਹ ਪੱਲੇ ਕੁਛ ਨਹੀਂ ਹੁੰਦਾ। ਔਰ ਉਹਦੇ 'ਚੋਂ ਇਹ ਕਹਿ ਰਿਹਾ ਮੋਦੀ ਕਿ ਜੀ ਮੈਂ ਈਰਾਨ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਕੀਤੀ ਹੈ, ਅਸੀਂ ਬੜੀ ਡੀਟੇਲ 'ਚ ਕਰੰਟ ਸਿਚੁਏਸ਼ਨ ਡਿਸਕਸ ਕੀਤੀ ਔਰ ਅਸੀਂ ਇਹ ਕਿਹਾ ਕਿ ਡੀ-ਐਸਕੇਲੇਸ਼ਨ ਹੋਣੀ ਚਾਹੀਦੀ ਹੈ, ਡਾਇਲੋਗ ਐਂਡ ਡਿਪਲੋਮੇਸੀ ਇਹਦਾ ਵਰਤਾਰਾ ਹੋਣਾ ਚਾਹੀਦਾ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਹਨਾਂ ਦੀ ਲਾਈਨ ਹੈ। ਹੁਣ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਵੀ ਇਹ ਵੀ ਧੋਖਾ। ਔਰ ਇਸ ਤੋਂ ਇਲਾਵਾ ਹੁਣ ਕਿਉਂਕਿ ਇੰਡੀਆ ਮੈਂਬਰ ਹੈ ਜਿਹੜੀ 35 ਮੈਂਬਰੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ UN ਦੀ, ਉਹਦੀ ਮੀਟਿੰਗ ਵੀ ਹੋਣ ਜਾ ਰਹੀ ਸੀਗੀ। ਸੋ ਉਹਦੇ 'ਚ ਇੰਡੀਆ ਨੇ ਕੀ ਸਟੈਂਡ ਲੈਣਾ, ਹੁਣ ਇਹਨੇ ਅਬਸਟੇਨ ਕੀਤਾ ਇੰਡੀਆ ਨੇ। ਹੁਣ ਇਹੀ ਸ਼ੈਤਾਨੀ, ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਸ਼ੈਤਾਨੀਅਤ ਦਾ ਰੋਲ ਹੈ, ਯੂਕਰੇਨ ਦੇ ਉੱਤੇ ਜਦੋਂ ਰੂਸ ਨੇ ਹਮਲਾ ਕੀਤਾ ਬਿਲਕੁਲ ਕੰਡੈਮ ਨਹੀਂ ਕੀਤਾ ਇੰਡੀਆ ਨੇ ਜੀ। UN ਜਨਰਲ ਅਸੈਂਬਲੀ 'ਚ ਐਬਸਟੇਨ ਕੀਤਾ, ਸਿਕਿਉਰਿਟੀ ਕਾਉਂਸਲ 'ਚ ਐਬਸਟੇਨ ਕੀਤਾ। ਪਰ ਜਦੋਂ ਰੂਸ ਨੂੰ ਡੱਕਣ ਦੇ ਲਈ ਕਿ ਬਈ ਇਹ ਤਾਂ ਸੋਵਰਨਿਟੀ ਵਾਇਲੇਟ ਕੀਤੀ ਹੈ ਯੂਕਰੇਨ ਦੇ, ਪਾਬੰਦੀਆਂ ਲਾਈਆਂ ਅਮਰੀਕਾ ਨੇ, ਪੱਛਮੀ ਮੁਲਕਾਂ ਨੇ ਜਾਂ UN ਨੇ, ਇੰਡੀਆ ਨੇ ਨਾ ਸਿਰਫ ਕਈ ਗੁਣਾ ਜ਼ਿਆਦਾ ਆਪਣਾ ਕਰੂਡ ਆਇਲ ਬਾਏ ਕੀਤਾ, ਉਹਨਾਂ ਦੇ ਆਇਲ ਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ ਔਰ ਜਿਹੜੀਆਂ ਉਹਨਾਂ ਦੀਆਂ ਸੈਂਕਸ਼ਨ ਸੀ ਉਹਨਾਂ ਨੂੰ ਇਨਇਫੈਕਟਿਵ ਕਰ ਦਿੱਤਾ। ਇਵੇਂ ਹੀ ਗਜ਼ਾ 'ਚ ਚੱਲਦੇ ਆ। ਹੁਣ ਗਜ਼ਾ ਦੇ ਵਿੱਚ ਜੋ ਇਜ਼ਰਾਈਲ ਕਰ ਰਿਹਾ, ਹੁਣ ਕਿਉਂਕਿ ਨੈਤਨਯਾਹੂ ਔਰ ਮੋਦੀ ਇੱਕੋ ਹੀ ਨਸਲ ਹੈ ਔਰ ਉੱਥੇ ਜੋ ਚੱਲ ਰਿਹਾ ਉਸ ਦੇ ਚੱਲਦੇ ਆ ਫਲਸਤੀਨੀਆਂ ਦਾ ਤਾਂ ਕਾਂਡ, ਕਿੰਨੇ 60,000 ਤੋਂ ਜ਼ਿਆਦਾ ਬੇਗੁਨਾਹ ਔਰਤਾਂ ਬੱਚੇ ਮਾਰ ਦਿੱਤੇ ਨੇ ਤੇ ਇੰਡੀਆ ਨੇ ਉਹਨੂੰ ਇਜ਼ਰਾਈਲ ਨੂੰ ਆਪਣੀ ਲੇਬਰ ਦਿੱਤੀ। ਹੁਣ ਵੀ ਕੱਲ ਪਰਸੋਂ ਕਹਿ ਰਹੇ ਸੀ ਜੀ ਇਜ਼ਰਾਈਲ ਨੇ 1 ਲੱਖ ਭਾਰਤੀਆਂ ਨੂੰ ਕਿਹਾ ਹੈ ਮੋਦੀ ਨੂੰ ਕਿ ਜੀ ਭੇਜੋ ਇੱਥੇ ਕੰਸਟਰਕਸ਼ਨ ਦਾ ਕੰਮ ਕਰਵਾਉਣਾ ਹੈ ਤੇ ਦੂਜਾ ਤੀਜਾ ਕਰਵਾਉਣਾ ਹੈ। ਸੋ ਯੂਕਰੇਨ ਦੇ ਵਿੱਚ ਵੀ ਬਿਟਰੇ ਕੀਤਾ ਇਹਨੇ ਜਿਹੜਾ ਅਮਰੀਕਾ ਨੂੰ ਔਰ ਪੱਛਮੀ ਮੁਲਕਾਂ ਨੂੰ, ਗਜ਼ਾ ਦੇ ਵਿੱਚ ਫਲਸਤੀਨੀਆਂ ਨੂੰ, ਇਸਲਾਮਿਕ ਵਰਲਡ ਨੂੰ ਔਰ ਸੱਚ ਦੀ ਗੱਲ ਨੂੰ ਬਿਟਰੇ ਕਰਨਾ, ਨੈਤਨਯਾਹੂ ਨੂੰ ਸਪੋਰਟ ਕਰਨਾ। ਔਰ ਹੁਣ ਈਰਾਨ ਦੇ ਮੁੱਦੇ ਦੇ ਉੱਤੇ ਵੀ ਅਮਰੀਕਾ ਨੂੰ ਵੀ ਬਿਟਰੇ ਕਰਨ ਦੀ ਲਾਈਨ, ਕਿਉਂਕਿ ਨਾਲ ਦੀ ਨਾਲ ਹੁਣ ਅਜੀਤ ਡੋਵਲ ਔਰ ਦੂਜੇ ਉੱਥੇ ਸ਼ੰਘਾਈ ਪਹੁੰਚ ਗਏ ਨੇ। ਜਿਹੜਾ ਬ੍ਰਿਕਸ ਦਾ ਫੰਕਸ਼ਨ ਹੈ ਉਹਦੀ ਕਿਵੇਂ ਹੋਇਆ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਹਿੰਦੂ ਜਿਹੜੇ ਪਿਲਗ੍ਰਿਮਸ ਕੁਛ ਮਾਨਸਰੋਵਰ ਔਰ ਕੈਲਾਸ਼ ਪਰਬਤ ਦੇ ਉੱਤੇ ਪਹੁੰਚ ਗਏ ਨੇ ਔਰ ਉਹ ਦੱਸ ਰਹੇ ਨੇ ਕਿ ਜੀ ਅਜੀਤ ਡੋਵਲ ਔਰ ਦੂਜੇ ਅਸੀਂ ਨਾਰਮਲਾਈਜ਼ ਕਰ ਰਹੇ ਵੀ ਜੇ ਤੁਸੀਂ ਅਮਰੀਕਾ ਨਾਲ ਖੜੇ ਹੋ ਤੇ ਅਮਰੀਕਾ ਨਾਲ ਖੜੇ ਹੋ। ਲੇਕਿਨ ਐਨ ਇਸ ਮੌਕੇ ਦੇ ਉੱਤੇ ਅਜੀਤ ਡੋਵਲ ਜਿਹੜਾ ਤੀਜਾ ਇਹਨਾਂ ਦਾ ਜਿਹੜੀ ਉਹ ਤ੍ਰਿਮੂਰਤੀ ਹੈ, ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਤਿਕੜੀ ਹੈ, ਕਿਲਿੰਗ ਤਿਕੜੀ, ਉਹ ਚੀਨ ਦੇ ਫੋਰਨ ਮਿਨਿਸਟਰ ਦੇ ਨਾਲ ਜਾ ਕੇ ਬੈਠਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਔਰ ਆਪਣੇ ਲੋਕਾਂ ਨੂੰ ਦੇਖੋ ਜੀ, ਮੋਦੀ ਜੀ ਜਦੋਂ ਚਾਹਣ ਯੂਕਰੇਨ ਤਾਂ ਰਸ਼ੀਆ 'ਚ ਸਮਝੌਤਾ ਕਰਾ ਸਕਦੇ ਨੇ ਜਦੋਂ ਵਿਸ਼ਵ ਗੁਰੂ ਨੇ। ਲੇਕਿਨ ਇਹ ਸ਼ੈਤਾਨ ਹੈ ਔਰ ਇਹਨੂੰ ਸ਼ੈਤਾਨ ਨੂੰ ਬਾਕੀ ਨਿਬੜ ਜਾਏਗਾ। ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਡੀ-ਐਸਕੇਲੇਸ਼ਨ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਇਹ ਜੇ ਐਕਸਪੈਂਡ ਹੋਏਗੀ ਤੇ ਇਹ ਖੂਨੀ ਜੰਗ ਨਿਊਕਲੀਅਰ ਦੇ ਵਿੱਚ ਹੀ ਐਂਡ ਹੋਏਗੀ ਜਾ ਕੇ। ਚਾਈਨਾ ਔਰ ਰਸ਼ੀਆ ਵੀ ਇਨਵੋਲਵ ਜੇ ਕਿਸੇ ਸਟੇਜ ਤੇ ਹੁੰਦੇ ਨੇ, ਸਿੱਧੇ ਨਹੀਂ ਵੀ ਹੁੰਦੇ, ਈਰਾਨ ਨੂੰ ਹੀ ਹਥਿਆਰ ਦੇਈ ਜਾਂਦੇ ਨੇ ਤੇ ਅਨਐਂਡਿੰਗ ਹੋਏਗੀ, ਪ੍ਰੋਲੋਂਗ ਵੀ ਹੋ ਸਕਦੀ ਹੈ। ਪਰ ਮੈਂ ਹੁਣ ਇਹ ਖਬਰ ਜਿਹੜੀ ਹੈ ਪੋਜ਼ਿਟਿਵ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਸੀਜ਼ਫਾਇਰ ਦੀ ਐਗਰੀਮੈਂਟ ਹੋ ਗਿਆ। ਅਮਰੀਕਨ ਇੰਟਰਸਟ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਕੁਛ ਵੀ, ਕਿਉਂਕਿ ਇਜ਼ਰਾਈਲ ਉਹਨੂੰ ਤਾਂ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੋ ਤੁਸੀਂ ਬੀਜਿਆ ਉਹ ਤੁਹਾਨੂੰ ਵੱਢਣਾ ਪਏਗਾ। ਜਿਸ ਲੈਵਲ ਦੇ ਉੱਤੇ ਉਹ ਤਬਾਹੀ ਬੇਗੁਨਾਹ ਔਰਤਾਂ ਬੱਚਿਆਂ ਦੀ ਗਜ਼ਾ 'ਚ ਕਰ ਰਿਹਾ, ਉਸ ਕਿਸਮ ਦਾ ਹੀ ਅਮਰੀਕਾ ਨੂੰ ਘੜੀਸ ਕੇ ਅਮਰੀਕਾ ਦੇ ਈਰਾਨ ਦਾ ਇਸ਼ੂ ਨਹੀਂ ਹੈ। ਈਰਾਨ ਦੇ ਇੱਕ ਆਪਣੇ ਉਹਨਾਂ ਦੇ ਪਾਰਟ ਨੇ, ਠੀਕ ਹੈ, ਰਿਜੀਮ ਚੇਂਜ ਦੂਜੇ ਤੀਜੇ ਗੱਲਾਂ ਉਹ ਸਾਰੇ ਹਰ ਇੱਕ ਦੇ ਆਪੋ ਆਪਣੇ ਹਿੱਤ ਜੁੜੇ ਹੋਏ ਨੇ। ਪਰ ਈਵਨ ਜਿਹੜੇ ਵਿਦਨ ਰਿਪਬਲਿਕਨ ਪਾਰਟੀ ਵੀ, ਵਿਦਨ ਅਮਰੀਕਾ ਦੇ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜੇ ਸਪੋਰਟਰ ਸੀ ਟਰੰਪ ਦੇ, ਉਹ ਈਰਾਨ ਜੰਗ ਦੇ ਵਿੱਚ ਘੜੀਸੇ ਜਾਣ ਦੇ ਹੱਕ 'ਚ ਨਹੀਂ ਸੀ।
ਉਹਨਾਂ ਦਾ ਇਹੀ ਕਹਿਣਾ ਸੀ ਕਿ ਵੀ ਇਸ ਦਾ ਫਾਇਦਾ ਸਿਰਫ ਇਜ਼ਰਾਈਲ ਚੱਕਣਾ ਚਾਹੁੰਦਾ, ਉਹ ਅਮਰੀਕਾ ਨੂੰ ਐਸੀ ਸਥਿਤੀ 'ਚ ਫਸਾ ਦੇਣਾ ਚਾਹੁੰਦਾ ਹੈ ਜਿੱਥੋਂ ਅਮਰੀਕਾ ਨਿਕਲ ਨਾ ਸਕੇ। ਔਰ ਪ੍ਰੈਜ਼ੀਡੈਂਟ ਟਰੰਪ ਤਾਂ ਚਾਹੁੰਦੇ ਹੀ ਇਹ ਨੇ ਕਿ ਭਾਈ ਜਿਹੜੀਆਂ ਪ੍ਰੀਵੀਅਸ ਜੰਗਾਂ ਨੇ ਉਹ ਸਾਡੀਆਂ ਅਮਰੀਕਨ ਜੰਗਾਂ ਨਹੀਂ ਸੀ, ਅਸੀਂ ਘੜੀਸੇ ਗਏ, ਇਸ ਲਈ ਯੂਕਰੇਨ ਜੰਗ ਦਾ ਵੀ ਉਹ ਖਿਲਾਫਤ ਕਰਦੇ ਨੇ। ਪਰ ਇਹ ਸ਼ੈਤਾਨ ਭਾਰਤ ਜਿਹੜਾ ਹੈ ਇਸ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਹੁਣੇ ਐਕਸਪੋਜ਼ ਹੋ ਰਿਹਾ ਕਿ ਭਾਈ ਇਹ ਕਿਸੇ ਦੇ ਵੀ ਮਿੱਤਰ ਨਹੀਂ ਨੇ, ਇਹ ਤਾਂ ਜਿਹੜੇ ਨੇ ਇਹ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਜ਼ਰੂਰ ਕਰ ਸਕਦੇ ਨੇ, ਪਰ ਕਿਤੇ ਵੀ ਬਲਦੀ ਨੂੰ ਬੁਝਾਉਣ ਦੇ ਲਈ ਇਹਨਾਂ ਨੇ ਡੱਕਾ ਭੰਨ ਕੇ ਦੂਰਾ ਨਹੀਂ ਕਰਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।